ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਬਿਆਨ ਆਇਆ ਹੈ ਕਿ ਸੁਰੱਖਿਆ ਸਲਾਹਕਾਰ ਇੰਡੀਆ ਤੇ ਹਿੰਦੂ ਖੁਫੀਆ ਏਜੰਸੀਆਂ ਵੱਲੋਂ ਗੁਪਤ ਰੂਪ ਵਿੱਚ ਫੰਡ ਭੇਜ ਕੇ ਆਪਣੇ ਹਿੰਦੂ ਪੱਖੀ ਅਫਸਰਾਂ ਤੇ ਲੋਕਾਂ ਰਾਹੀਂ ਇਹ ਗੁੰਮਰਾਹਕੁਨ ਪ੍ਰਚਾਰ ਕੀਤਾ ਗਿਆ ਕਿ ਸਾਨੂੰ ਸਿੱਖਾਂ ਵੱਲੋਂ ਮਾਰਨ ਦੀਆਂ ਧਮਕੀਆਂ ਆ ਰਹੀਆਂ ਹਨ। ਇਹ ਕੌਮਾਂਤਰੀ ਪੱਧਰ ਤੇ ਆਪਣੇ ਪਾਪਾਂ ਨੂੰ ਛੁਪਾਉਣ ਲਈ ਅਤੇ ਸਿੱਖ ਕੌਮ ਨੂੰ ਬਦਨਾਮ ਕਰਨ ਲਈ ਇਹਨਾਂ ਏਜੰਸੀਆਂ ਵੱਲੋਂ ਇਹ ਪ੍ਰਚਾਰ ਕਰਵਾਇਆ ਗਿਆ, ਜਦੋਂ ਕਿ ਇਸ ਵਿੱਚ ਰੱਤੀ ਭਰ ਵੀ ਕੋਈ ਸੱਚਾਈ ਨਹੀਂ ਸੀ, ਕਿਉਂਕਿ 1947 ਤੋਂ ਹੀ ਸਿੱਖ ਕੌਮ ਇੰਡੀਅਨ ਹੁਕਮਰਾਨਾਂ ਦੇ ਜ਼ਬਰ ਜ਼ੁਲਮ ਦਾ ਸ਼ਿਕਾਰ ਹੁੰਦੀ ਆ ਰਹੀ ਹੈ, ਜਿਸ ਵਿੱਚ ਉਹਨਾਂ ਦਾ ਕਤਲੇਆਮ, ਨਸਲੀ ਸਫਾਈ, ਧਾਰਮਿਕ ਹਮਲੇ ਅਤੇ ਉਹਨਾਂ ਦੀਆਂ ਯਾਦਗਾਰਾਂ ਨੂੰ ਤਬਾਹ ਕਰਨ ਅਤੇ ਉਹਨਾਂ ਦੇ ਅਮਨ ਚੈਨ ਨੂੰ ਖਤਮ ਕਰਨ ਦੀਆਂ ਕਾਰਵਾਈਆਂ ਹੁੰਦੀਆਂ ਰਹੀਆਂ ਹਨ। ਇਸ ਵਿੱਚ ਵੀ ਕੋਈ ਸੱਚਾਈ ਨਹੀਂ ਕਿ ਕੈਨੇਡਾ ਦੀਆਂ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ, ਸਿੱਖਾਂ ਦੀਆਂ ਵੋਟਾਂ ਪ੍ਰਾਪਤ ਕਰਨ ਲਈ ਸਿੱਖਾਂ ਨੂੰ ਉਕਸਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕਨਿਸ਼ਕਾ ਹਵਾਈ ਜਹਾਜ਼ ਵਿਸਫੋਟ ਜੋ ਈਸਟ ਸਮੁੰਦਰ ਵਿੱਚ ਹੋਇਆ ਸੀ, ਉਹ ਉਸ ਸਮੇਂ ਦੇ ਵਜ਼ੀਰ-ਏ-ਆਜ਼ਮ ਰਾਜੀਵ ਗਾਂਧੀ ਅਤੇ ਸੁਰੱਖਿਆ ਵਜ਼ੀਰ ਵੱਲੋਂ ਇੱਕ ਸਾਜ਼ਿਸ਼ ਤਹਿਤ ਆਜ਼ਾਦੀ ਚਾਹੁਣ ਵਾਲੇ ਸਿੱਖਾਂ ਦੀ ਲਹਿਰ ਨੂੰ ਖਤਮ ਕਰਨ ਲਈ ਇਸ ਵਿਸਫੋਟ ਦੀ ਸਾਜ਼ਿਸ਼ ਘੜੀ ਗਈ ਸੀ। ਉਹਨਾਂ ਕਿਹਾ ਕਿ ਕੈਨੇਡਾ ਦਾ ਮੇਜਰ ਕਮਿਸ਼ਨ ਏਅਰ ਇੰਡੀਆ ਕਨਿਸ਼ਕ ਵਿਸਫੋਟ ਦੀ ਸੱਚਾਈ ਅਤੇ ਸਾਜ਼ਿਸ਼ ਦੀ ਛਾਣਬੀਣ ਲਈ ਬਣਾਇਆ ਗਿਆ ਸੀ, ਜਿਸ ਕੋਲ ਅਜਿਹਾ ਕੋਈ ਸਬੂਤ ਸਾਹਮਣੇ ਨਹੀਂ ਆਇਆ ਜਿਸ ਨਾਲ ਇਸ ਵਿਸਫੋਟ ਵਿੱਚ ਕਿਸੇ ਤਰ੍ਹਾਂ ਸਿੱਖ ਦੋਸ਼ੀ ਹੋਣ। ਜੋ ਸਰਦਾਰ ਤਲਵਿੰਦਰ ਸਿੰਘ ਪਰਮਾਰ ਨੂੰ ਸ਼ੱਕੀ ਤੌਰ ਤੇ RCMP ਵੱਲੋਂ ਲਿਆਂਦਾ ਗਿਆ ਸੀ, ਇਹ ਵੀ ਹਿੰਦੂਤਵ ਹਕੂਮਤ ਦੇ ਸਮੇਂ ਬਣਾਈ ਗਈ ਸਾਜ਼ਿਸ਼ ਦਾ ਹਿੱਸਾ ਸੀ। ਉਸ ਨੂੰ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ। ਜੇਕਰ ਉਹ ਅਜਿਹੇ ਕਿਸੇ ਵਿਸਫੋਟ ਦੇ ਮਾਮਲੇ ਵਿੱਚ ਸ਼ਾਮਿਲ ਹੁੰਦਾ, ਫਿਰ ਉਸ ਨੂੰ ਉਸ ਸਮੇਂ ਦੇ DGP ਪੰਜਾਬ KPS ਗਿੱਲ ਵੱਲੋਂ ਗੈਰ ਕਾਨੂੰਨੀ ਢੰਗ ਨਾਲ ਕਿਉਂ ਨਹੀਂ ਮਾਰਿਆ ਗਿਆ। ਸਾਡੀ ਪਾਰਟੀ ਵੱਲੋਂ ਇਸ ਕਨਿਸ਼ਕ ਹਵਾਈ ਵਿਸਫੋਟ ਮਾਮਲੇ ਤੇ ਕੈਨੇਡਾ ਨੂੰ ਅਪੀਲ ਕੀਤੀ ਗਈ ਸੀ ਕਿ ਇਸ ਵਿਸਫੋਟ ਵਿੱਚ ਕੈਨੇਡਾ ਸਥਿਤ ਹਿੰਦੂ ਇੰਡੀਅਨ ਡਿਪਲੋਮੈਟ ਸ਼ਾਮਿਲ ਹਨ ਅਤੇ ਇਸ ਦੀ ਤਹਿ ਤੱਕ ਜਾਂਚ ਕੀਤੀ ਜਾਵੇ, ਕਿਉਂਕਿ ਇਸ ਫਲਾਈਟ ਦੇ ਆਖਰੀ ਸਮੇਂ ਤੇ ਉਹਨਾਂ ਡਿਪਲੋਮੈਟਸ ਦੀਆਂ ਉਡਾਨਾਂ ਰੱਦ ਕੀਤੀਆਂ ਗਈਆਂ ਜੋ ਆਪਣੇ ਆਪ ਵਿੱਚ ਇਸ ਇੰਡੀਅਨ ਸਾਜ਼ਿਸ਼ ਨੂੰ ਪ੍ਰਤੱਖ ਕਰਦੀ ਹੈ। ਸਾਡੀ ਪਾਰਟੀ ਕੈਨੇਡਾ ਵਿੱਚ ਸਥਿਤ ਇੰਡੀਅਨ ਡਿਪਲੋਮੈਟਸ ਜਿਵੇਂ ਹਾਈ ਕਮਿਸ਼ਨ ਸੰਜੇ ਵਰਮਾ, ਹੋਰ ਜੂਨੀਅਰ ਅਧਿਕਾਰੀ ਅਤੇ ਰੋਹ ਦੇ ਅਧਿਕਾਰੀ ਜੋ ਓਟਵਾ ਵਿੱਚ ਸਨ, ਉਹਨਾਂ ਦੇ ਅਮਲਾਂ ਤੋਂ ਬਿਲਕੁਲ ਸੰਤੁਸ਼ਟ ਨਹੀਂ। ਇਸ ਲਈ ਅਸੀਂ ਇਹ ਮੰਨਦੇ ਹਾਂ ਕਿ ਇਸ ਅਤਿਗੁੱਝੇ ਭੇਦ ਭਰੇ ਕੈਨੇਡਾ ਵਿੱਚ ਭਾਈ ਹਰਦੀਪ ਸਿੰਘ ਨਿੱਜਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਦੇ ਹੋਏ ਕਤਲਾਂ ਦੇ ਸੱਚ ਨੂੰ ਸਾਹਮਣੇ ਲਿਆਉਣ ਲਈ ਇਸ ਦੀ ਛਾਣਬੀਣ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਐਟ ਦ ਹੇਗ ਵਿੱਚ ਹੋਣੀ ਚਾਹੀਦੀ ਹੈ, ਕਿਉਂਕਿ ਇਹ ਕਤਲ ਇੰਡੀਅਨ ਹੁਕਮਰਾਨਾਂ ਨੇ ਕਰਵਾਏ ਹਨ। ਦੂਸਰਾ, ਜਿਹੇ ਗੈਰ ਕਾਨੂੰਨੀ ਤੇ ਅਣਮਨੁੱਖੀ ਕਤਲ ਕਰਦੇ ਹੋਏ ਇੰਡੀਅਨ ਹੁਕਮਰਾਨਾਂ ਨੇ ਉਹਨਾਂ ਮੁਲਕਾਂ ਦੀ ਪ੍ਰਭੂਸ਼ਤਾ ਦਾ ਵੀ ਘਾਣ ਕੀਤਾ ਹੈ। ਇਸ ਵਿੱਚ ਵਜ਼ੀਰ-ਏ-ਆਜ਼ਮ ਨਰਿੰਦਰ ਮੋਦੀ, ਗ੍ਰਹਿ ਵਜ਼ੀਰ ਅਮਿਤ ਸ਼ਾਹ, ਵਿਦੇਸ਼ ਵਜ਼ੀਰ ਜੈ ਸ਼ੰਕਰ, ਰੱਖਿਆ ਵਜ਼ੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਹ ਮੁਖੀ ਰਵੀ ਸਿਨਹਾ ਅਤੇ ਸਾਬਕਾ ਰਾਹ ਮੁਖੀ ਸ਼ਮੰਤ ਗੋਇਲ ਸ਼ਾਮਿਲ ਹਨ, ਜਿਨ੍ਹਾਂ ਨੇ ਅਜਿਹੇ ਅਣਮਨੁੱਖੀ ਕਤਲ ਕਰਨ ਦੇ ਆਦੇਸ਼ ਦਿੱਤੇ ਹਨ। ਉਹਨਾਂ ਕਿਹਾ ਕਿ ਜੋ ਖੁਫੀਆ ਏਜੰਸੀਆਂ ਅਤੇ ਕੌਮੀ ਸੁਰੱਖਿਆ ਸਲਾਹਕਾਰ ਨੂੰ ਅਜਿਹੇ ਗੈਰ ਕਾਨੂੰਨੀ ਕੰਮਾਂ ਲਈ ਵੱਡੇ ਪੱਧਰ ਤੇ ਫੰਡ ਜਾਰੀ ਕੀਤੇ ਜਾਂਦੇ ਹਨ, ਉਹਨਾਂ ਦਾ ਨਾ ਤਾਂ CAC ਵੱਲੋਂ ਐਡਿਟ ਕਰਨ ਦਾ ਕੋਈ ਅਧਿਕਾਰ ਹੈ ਅਤੇ ਨਾ ਹੀ ਉਹ ਮੁਲਕ ਦੀ ਪਾਰਲੀਮੈਂਟ ਜਾਂ ਕਿਸੇ ਹੋਰ ਸੰਸਥਾ ਨੂੰ ਇਸ ਵਿਸ਼ੇ ਤੇ ਜਵਾਬਦੇਹ ਹਨ। ਇਸ ਸੱਚ ਨੂੰ ਮੈਂ 9 ਫਰਵਰੀ 2023 ਅਤੇ 5 ਫਰਵਰੀ 2024 ਨੂੰ ਬਤੌਰ ਮੈਂਬਰ ਪਾਰਲੀਮੈਂਟ ਹੁੰਦੇ ਹੋਏ ਪਾਰਲੀਮੈਂਟ ਵਿੱਚ ਵੀ ਉਠਾਇਆ ਸੀ। ਇਹ ਕਤਲ ਬਿਲਕੁਲ ਉਸੇ ਪੈਟਰਨ ਦੇ ਹੋ ਰਹੇ ਹਨ ਜਿਵੇਂ ਇਜ਼ਰਾਈਲ ਆਪਣੇ ਵਿਰੋਧੀਆਂ ਦੇ ਕਰਦਾ ਆ ਰਿਹਾ ਹੈ। ਜਦੋਂ ਵੀ ਇਜ਼ਰਾਈਲ ਨੇ ਕਿਸੇ ਵਿਅਕਤੀ ਦਾ ਅਜਿਹਾ ਕਤਲ ਕਰਨਾ ਹੁੰਦਾ ਹੈ ਤਾਂ ਉਸ ਨੂੰ ਉੱਥੋਂ ਦੇ ਵਜ਼ੀਰ-ਏ-ਆਜ਼ਮ ਤੋਂ ਇਜਾਜ਼ਤ ਲੈਣੀ ਹੁੰਦੀ ਹੈ, ਜੋ ਕਿ ਉੱਥੋਂ ਦੇ ਵਜ਼ੀਰ-ਏ-ਆਜ਼ਮ ਦੀ ਰੈੱਡ ਬੁੱਕ ਵਿੱਚ ਦਰਜ ਹੁੰਦੀ ਹੈ। ਇਸ ਇਜ਼ਰਾਈਲੀ ਮੋਸਾਦ ਦੇ ਪੈਟਰਨ ਨੂੰ ਹਿੰਦੂਤਵ ਹੁਕਮਰਾਨਾਂ ਨੇ ਅਪਣਾਇਆ ਹੋਇਆ ਹੈ। ਇਸੇ ਸੋਚ ਅਧੀਨ ਵਜ਼ੀਰ-ਏ-ਆਜ਼ਮ ਮੋਦੀ ਅਤੇ ਉਸ ਦੇ ਸਹਿਯੋਗੀਆਂ ਨੇ ਅਮਰੀਕਨ ਨਾਗਰਿਕ ਸਰਦਾਰ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਕਰਨ ਦੀ ਅਸਫਲ ਕੋਸ਼ਿਸ਼ ਵੀ ਕੀਤੀ ਹੈ, ਜਿਸ ਦਾ ਨਤੀਜਾ ਸਾਹਮਣੇ ਆਇਆ ਹੈ ਕਿ ਅਮਰੀਕਾ ਨੇ ਨਿਖਿਲ ਗੁਪਤਾ ਨਾਮ ਦੇ ਇਸ ਕਤਲ ਵਿੱਚ ਸ਼ਾਮਿਲ ਹਿੰਦੂ ਨੂੰ ਬਤੌਰ ਪ੍ਰਮੁੱਖ ਸਬੂਤ ਦੇ ਗ੍ਰਿਫਤਾਰ ਕੀਤਾ ਹੋਇਆ ਹੈ। ਇੱਥੋਂ ਤੱਕ ਕਿ ਅਮਰੀਕਾ ਨੇ ਇਸ ਕਤਲ ਸਾਜ਼ਿਸ਼ ਵਿੱਚ ਇੰਡੀਆ ਦੇ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੂੰ ਵੀ ਸੰਮਨ ਜਾਰੀ ਕੀਤੇ ਹੋਏ ਹਨ। ਉਹਨਾਂ ਕਿਹਾ ਕਿ ਸਾਡੀ ਪਾਰਟੀ ਇਸ ਗੱਲ ਤੇ ਹੈਰਾਨ ਹੈ ਕਿ ਜੋ ਟੀਮ ਇੰਡੀਆ ਨੇ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਜਾਂਚ ਕਰਨ ਲਈ ਅਮਰੀਕਾ ਭੇਜੀ ਸੀ, ਉਸ ਕੇਸ ਦੀ ਫਾਈਲ ਨੂੰ ਹੁਣ ਬੰਦ ਕਿਉਂ ਕਰ ਦਿੱਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਬਿਆਨ ਆਇਆ ਹੈ ਕਿ ਸੁਰੱਖਿਆ ਸਲਾਹਕਾਰ ਇੰਡੀਆ ਤੇ ਹਿੰਦੂ ਖੁਫੀਆ ਏਜੰਸੀਆਂ ਵੱਲੋਂ ਗੁਪਤ ਰੂਪ ਵਿੱਚ ਫੰਡ ਭੇਜ ਕੇ ਆਪਣੇ ਹਿੰਦੂ ਪੱਖੀ ਅਫਸਰਾਂ ਤੇ ਲੋਕਾਂ ਰਾਹੀਂ ਇਹ ਗੁੰਮਰਾਹਕੁਨ ਪ੍ਰਚਾਰ ਕੀਤਾ ਗਿਆ ਕਿ ਸਾਨੂੰ ਸਿੱਖਾਂ ਵੱਲੋਂ ਮਾਰਨ ਦੀਆਂ ਧਮਕੀਆਂ ਆ ਰਹੀਆਂ ਹਨ। ਇਹ ਕੌਮਾਂਤਰੀ ਪੱਧਰ ਤੇ ਆਪਣੇ ਪਾਪਾਂ ਨੂੰ ਛੁਪਾਉਣ ਲਈ ਅਤੇ ਸਿੱਖ ਕੌਮ ਨੂੰ ਬਦਨਾਮ ਕਰਨ ਲਈ ਇਹਨਾਂ ਏਜੰਸੀਆਂ ਵੱਲੋਂ ਇਹ ਪ੍ਰਚਾਰ ਕਰਵਾਇਆ ਗਿਆ, ਜਦੋਂ ਕਿ ਇਸ ਵਿੱਚ ਰੱਤੀ ਭਰ ਵੀ ਕੋਈ ਸੱਚਾਈ ਨਹੀਂ ਸੀ, ਕਿਉਂਕਿ 1947 ਤੋਂ ਹੀ ਸਿੱਖ ਕੌਮ ਇੰਡੀਅਨ ਹੁਕਮਰਾਨਾਂ ਦੇ ਜ਼ਬਰ ਜ਼ੁਲਮ ਦਾ ਸ਼ਿਕਾਰ ਹੁੰਦੀ ਆ ਰਹੀ ਹੈ,
ਜਿਸ ਵਿੱਚ ਉਹਨਾਂ ਦਾ ਕਤਲੇਆਮ, ਨਸਲੀ ਸਫਾਈ, ਧਾਰਮਿਕ ਹਮਲੇ ਅਤੇ ਉਹਨਾਂ ਦੀਆਂ ਯਾਦਗਾਰਾਂ ਨੂੰ ਤਬਾਹ ਕਰਨ ਅਤੇ ਉਹਨਾਂ ਦੇ ਅਮਨ ਚੈਨ ਨੂੰ ਖਤਮ ਕਰਨ ਦੀਆਂ ਕਾਰਵਾਈਆਂ ਹੁੰਦੀਆਂ ਰਹੀਆਂ ਹਨ। ਇਸ ਵਿੱਚ ਵੀ ਕੋਈ ਸੱਚਾਈ ਨਹੀਂ ਕਿ ਕੈਨੇਡਾ ਦੀਆਂ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਸਿੱਖਾਂ ਦੀਆਂ ਵੋਟਾਂ ਪ੍ਰਾਪਤ ਕਰਨ ਲਈ ਸਿੱਖਾਂ ਨੂੰ ਉਕਸਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕਨਿਸ਼ਕਾ ਹਵਾਈ ਜਹਾਜ਼ ਵਿਸਫੋਟ ਜੋ ਈਸਟ ਸਮੁੰਦਰ ਵਿੱਚ ਹੋਇਆ ਸੀ, ਉਹ ਉਸ ਸਮੇਂ ਦੇ ਵਜ਼ੀਰੇ ਆਜ਼ਮ ਰਾਜੀਵ ਗਾਂਧੀ ਅਤੇ ਸੁਰੱਖਿਆ ਵਜ਼ੀਰ ਵੱਲੋਂ ਇੱਕ ਸਾਜ਼ਿਸ਼ ਤਹਿਤ ਆਜ਼ਾਦੀ ਚਾਹੁਣ ਵਾਲੇ ਸਿੱਖਾਂ ਦੀ ਲਹਿਰ ਨੂੰ ਖਤਮ ਕਰਨ ਲਈ ਇਸ ਵਿਸਫੋਟ ਦੀ ਸਾਜ਼ਿਸ਼ ਘੜੀ ਗਈ ਸੀ। ਉਹਨਾਂ ਕਿਹਾ ਕਿ ਕੈਨੇਡਾ ਦਾ ਮੇਜਰ ਕਮਿਸ਼ਨ ਏਅਰ ਇੰਡੀਆ ਕਨਿਸ਼ਕ ਵਿਸਫੋਟ ਦੀ ਸੱਚਾਈ ਅਤੇ ਸਾਜ਼ਿਸ਼ ਦੀ ਛਾਣਬੀਣ ਲਈ ਬਣਾਇਆ ਗਿਆ ਸੀ, ਜਿਸ ਕੋਲ ਅਜਿਹਾ ਕੋਈ ਸਬੂਤ ਸਾਹਮਣੇ ਨਹੀਂ ਆਇਆ ਜਿਸ ਨਾਲ ਇਸ ਵਿਸਫੋਟ ਵਿੱਚ ਕਿਸੇ ਤਰ੍ਹਾਂ ਸਿੱਖ ਦੋਸ਼ੀ ਹੋਣ। ਜੋ ਸਰਦਾਰ ਤਲਵਿੰਦਰ ਸਿੰਘ ਪਰਮਾਰ ਨੂੰ ਸ਼ੱਕੀ ਤੌਰ ਤੇ RCMP ਵੱਲੋਂ ਲਿਆਂਦਾ ਗਿਆ ਸੀ, ਇਹ ਵੀ ਹਿੰਦੂਤਵ ਹਕੂਮਤ ਦੇ ਸਮੇਂ ਬਣਾਈ ਗਈ ਸਾਜ਼ਿਸ਼ ਦਾ ਹਿੱਸਾ ਸੀ। ਉਸ ਨੂੰ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ। ਜੇਕਰ ਉਹ ਅਜਿਹੇ ਕਿਸੇ ਵਿਸਫੋਟ ਦੇ ਮਾਮਲੇ ਵਿੱਚ ਸ਼ਾਮਿਲ ਹੁੰਦਾ, ਫਿਰ ਉਸ ਨੂੰ ਉਸ ਸਮੇਂ ਦੇ DGP ਪੰਜਾਬ KPS ਗਿੱਲ ਵੱਲੋਂ ਗੈਰ ਕਾਨੂੰਨੀ ਢੰਗ ਨਾਲ ਕਿਉਂ ਨਹੀਂ ਮਾਰਿਆ ਗਿਆ। ਸਾਡੀ ਪਾਰਟੀ ਵੱਲੋਂ ਇਸ ਕਨਿਸ਼ਕ ਹਵਾਈ ਵਿਸਫੋਟ ਮਾਮਲੇ ਤੇ ਕੈਨੇਡਾ ਨੂੰ ਅਪੀਲ ਕੀਤੀ ਗਈ ਸੀ ਕਿ ਇਸ ਵਿਸਫੋਟ ਵਿੱਚ ਕੈਨੇਡਾ ਸਥਿਤ ਹਿੰਦੂ ਇੰਡੀਅਨ ਡਿਪਲੋਮੈਟ ਸ਼ਾਮਿਲ ਹਨ ਅਤੇ ਇਸ ਦੀ ਤਹਿ ਤੱਕ ਜਾਂਚ ਕੀਤੀ ਜਾਵੇ, ਕਿਉਂਕਿ ਇਸ ਫਲਾਈਟ ਦੇ ਆਖਰੀ ਸਮੇਂ ਤੇ ਉਹਨਾਂ ਡਿਪਲੋਮੈਟਸ ਦੀਆਂ ਉਡਾਨਾਂ ਰੱਦ ਕੀਤੀਆਂ ਗਈਆਂ ਜੋ ਆਪਣੇ ਆਪ ਵਿੱਚ ਇਸ ਇੰਡੀਅਨ ਸਾਜ਼ਿਸ਼ ਨੂੰ ਪ੍ਰਤੱਖ ਕਰਦੀ ਹੈ। ਸਾਡੀ ਪਾਰਟੀ ਕੈਨੇਡਾ ਵਿੱਚ ਸਥਿਤ ਇੰਡੀਅਨ ਡਿਪਲੋਮੈਟਸ ਜਿਵੇਂ ਹਾਈ ਕਮਿਸ਼ਨ ਸੰਜੇ ਵਰਮਾ, ਹੋਰ ਜੂਨੀਅਰ ਅਧਿਕਾਰੀ ਅਤੇ ਰੋਹ ਦੇ ਅਧਿਕਾਰੀ ਜੋ ਓਟਵਾ ਵਿੱਚ ਸਨ, ਉਹਨਾਂ ਦੇ ਅਮਲਾਂ ਤੋਂ ਬਿਲਕੁਲ ਸੰਤੁਸ਼ਟ ਨਹੀਂ। ਇਸ ਲਈ ਅਸੀਂ ਇਹ ਮੰਨਦੇ ਹਾਂ ਕਿ ਇਸ ਅਤਿਗੁੱਝੇ ਭੇਦ ਭਰੇ ਕੈਨੇਡਾ ਵਿੱਚ ਭਾਈ ਹਰਦੀਪ ਸਿੰਘ ਨਿੱਜਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਦੇ ਹੋਏ ਕਤਲਾਂ ਦੇ ਸੱਚ ਨੂੰ ਸਾਹਮਣੇ ਲਿਆਉਣ ਲਈ ਇਸ ਦੀ ਛਾਣਬੀਣ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਐਟ ਦ ਹੇਗ ਵਿੱਚ ਹੋਣੀ ਚਾਹੀਦੀ ਹੈ, ਕਿਉਂਕਿ ਇਹ ਕਤਲ ਇੰਡੀਅਨ ਹੁਕਮਰਾਨਾਂ ਨੇ ਕਰਵਾਏ ਹਨ। ਦੂਸਰਾ, ਜਿਹੇ ਗੈਰ ਕਾਨੂੰਨੀ ਤੇ ਅਣਮਨੁੱਖੀ ਕਤਲ ਕਰਦੇ ਹੋਏ ਇੰਡੀਅਨ ਹੁਕਮਰਾਨਾਂ ਨੇ ਉਹਨਾਂ ਮੁਲਕਾਂ ਦੀ ਪ੍ਰਭੂਸ਼ਤਾ ਦਾ ਵੀ ਘਾਣ ਕੀਤਾ ਹੈ। ਇਸ ਵਿੱਚ ਵਜ਼ੀਰੇ ਆਜ਼ਮ ਨਰਿੰਦਰ ਮੋਦੀ, ਗ੍ਰਹਿ ਵਜ਼ੀਰ ਅਮਿਤ ਸ਼ਾਹ, ਵਿਦੇਸ਼ ਵਜ਼ੀਰ ਜੈ ਸ਼ੰਕਰ, ਰੱਖਿਆ ਵਜ਼ੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਹ ਮੁਖੀ ਰਵੀ ਸਿਨਹਾ ਅਤੇ ਸਾਬਕਾ ਰਾਹ ਮੁਖੀ ਸ਼ਮੰਤ ਗੋਇਲ ਸ਼ਾਮਿਲ ਹਨ, ਜਿਨ੍ਹਾਂ ਨੇ ਅਜਿਹੇ ਅਣਮਨੁੱਖੀ ਕਤਲ ਕਰਨ ਦੇ ਆਦੇਸ਼ ਦਿੱਤੇ ਹਨ। ਉਹਨਾਂ ਕਿਹਾ ਕਿ ਜੋ ਖੁਫੀਆ ਏਜੰਸੀਆਂ ਅਤੇ ਕੌਮੀ ਸੁਰੱਖਿਆ ਸਲਾਹਕਾਰ ਨੂੰ ਅਜਿਹੇ ਗੈਰ ਕਾਨੂੰਨੀ ਕੰਮਾਂ ਲਈ ਵੱਡੇ ਪੱਧਰ ਤੇ ਫੰਡ ਜਾਰੀ ਕੀਤੇ ਜਾਂਦੇ ਹਨ, ਉਹਨਾਂ ਦਾ ਨਾ ਤਾਂ CAC ਵੱਲੋਂ ਐਡਿਟ ਕਰਨ ਦਾ ਕੋਈ ਅਧਿਕਾਰ ਹੈ ਅਤੇ ਨਾ ਹੀ ਉਹ ਮੁਲਕ ਦੀ ਪਾਰਲੀਮੈਂਟ ਜਾਂ ਕਿਸੇ ਹੋਰ ਸੰਸਥਾ ਨੂੰ ਇਸ ਵਿਸ਼ੇ ਤੇ ਜਵਾਬਦੇਹ ਹਨ। ਇਸ ਸੱਚ ਨੂੰ ਮੈਂ 9 ਫਰਵਰੀ 2023 ਅਤੇ 5 ਫਰਵਰੀ 2024 ਨੂੰ ਬਤੌਰ ਮੈਂਬਰ ਪਾਰਲੀਮੈਂਟ ਹੁੰਦੇ ਹੋਏ ਪਾਰਲੀਮੈਂਟ ਵਿੱਚ ਵੀ ਉਠਾਇਆ ਸੀ। ਇਹ ਕਤਲ ਬਿਲਕੁਲ ਉਸੇ ਪੈਟਰਨ ਦੇ ਹੋ ਰਹੇ ਹਨ ਜਿਵੇਂ ਇਜ਼ਰਾਈਲ ਆਪਣੇ ਵਿਰੋਧੀਆਂ ਦੇ ਕਰਦਾ ਆ ਰਿਹਾ ਹੈ। ਜਦੋਂ ਵੀ ਇਜ਼ਰਾਈਲ ਨੇ ਕਿਸੇ ਵਿਅਕਤੀ ਦਾ ਅਜਿਹਾ ਕਤਲ ਕਰਨਾ ਹੁੰਦਾ ਹੈ ਤਾਂ ਉਸ ਨੂੰ ਉੱਥੋਂ ਦੇ ਵਜ਼ੀਰੇ ਆਜ਼ਮ ਤੋਂ ਇਜਾਜ਼ਤ ਲੈਣੀ ਹੁੰਦੀ ਹੈ, ਜੋ ਕਿ ਉੱਥੋਂ ਦੇ ਵਜ਼ੀਰੇ ਆਜ਼ਮ ਦੀ ਰੈੱਡ ਬੁੱਕ ਵਿੱਚ ਦਰਜ ਹੁੰਦੀ ਹੈ। ਇਸ ਇਜ਼ਰਾਈਲੀ ਮੋਸਾਦ ਦੇ ਪੈਟਰਨ ਨੂੰ ਹਿੰਦੂਤਵ ਹੁਕਮਰਾਨਾਂ ਨੇ ਅਪਣਾਇਆ ਹੋਇਆ ਹੈ। ਇਸੇ ਸੋਚ ਅਧੀਨ ਵਜ਼ੀਰੇ ਆਜ਼ਮ ਮੋਦੀ ਅਤੇ ਉਸ ਦੇ ਸਹਿਯੋਗੀਆਂ ਨੇ ਅਮਰੀਕਨ ਨਾਗਰਿਕ ਸਰਦਾਰ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਕਰਨ ਦੀ ਅਸਫਲ ਕੋਸ਼ਿਸ਼ ਵੀ ਕੀਤੀ ਹੈ, ਜਿਸ ਦਾ ਨਤੀਜਾ ਸਾਹਮਣੇ ਆਇਆ ਹੈ ਕਿ ਅਮਰੀਕਾ ਨੇ ਨਿਖਿਲ ਗੁਪਤਾ ਨਾਮ ਦੇ ਇਸ ਕਤਲ ਵਿੱਚ ਸ਼ਾਮਿਲ ਹਿੰਦੂ ਨੂੰ ਬਤੌਰ ਪ੍ਰਮੁੱਖ ਸਬੂਤ ਦੇ ਗ੍ਰਿਫਤਾਰ ਕੀਤਾ ਹੋਇਆ ਹੈ। ਇੱਥੋਂ ਤੱਕ ਕਿ ਅਮਰੀਕਾ ਨੇ ਇਸ ਕਤਲ ਸਾਜ਼ਿਸ਼ ਵਿੱਚ ਇੰਡੀਆ ਦੇ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੂੰ ਵੀ ਸੰਮਨ ਜਾਰੀ ਕੀਤੇ ਹੋਏ ਹਨ। ਉਹਨਾਂ ਕਿਹਾ ਕਿ ਸਾਡੀ ਪਾਰਟੀ ਇਸ ਗੱਲ ਤੇ ਹੈਰਾਨ ਹੈ ਕਿ ਜੋ ਟੀਮ ਇੰਡੀਆ ਨੇ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਜਾਂਚ ਕਰਨ ਲਈ ਅਮਰੀਕਾ ਭੇਜੀ ਸੀ, ਉਸ ਕੇਸ ਦੀ ਫਾਈਲ ਨੂੰ ਹੁਣ ਬੰਦ ਕਿਉਂ ਕਰ ਦਿੱਤਾ ਗਿਆ ਹੈ।